ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਕਿ ਹੁਣ ਜਹਾਜ਼ ਰਾਹੀਂ ਕਰਵਾਵਾਂਗੇ ਤੀਰਥ ਯਾਤਰਾ ਜੀ, ਐਲਾਨ ਹੋ ਗਿਆ। ਪ੍ਰਵੀਨ ਜੀ, ਇਹ ਗੱਲ ਆਪਾਂ ਇਸੇ ਪ੍ਰੋਗਰਾਮ ਦੇ ਮਾਧਿਅਮ ਚ ਪਹਿਲਾਂ ਹੀ ਸਾਹਮਣੇ ਲਿਆਤੀ ਸੀ ਕਿ ਮਾਨ ਸਰਕਾਰ ਹੁਣ ਇਸ ਹੀਲੇ ਇੱਕ ਨਵਾਂ ਤੀਰਥ ਯਾਤਰਾ ਨੂੰ ਰੂਪ ਦੇਣ ਜਾ ਰਹੀ ਹੈ ਕਿ ਆਪਾਂ ਹੁਣ ਬਜ਼ੁਰਗਾਂ ਨੂੰ ਜਹਾਜ਼ ਰਾਹੀਂ, ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚ ਸਾਡੇ ਧਾਰਮਿਕ ਸਥਾਨ ਨੇ, ਉਹਨਾਂ ਥਾਵਾਂ ਦੀ ਯਾਤਰਾ ਅਸੀਂ ਜਹਾਜ਼ ਰਾਹੀਂ ਕਰਾਵਾਂਗੇ ਜੀ। ਅਸਲ ਚ ਕੀ ਸੀਗਾ ਕਿ ਰੇਲ ਗੱਡੀਆਂ ਜਿਹੜੀਆਂ ਬੁੱਕ ਕਰਾਈਆਂ ਸੀ, ਉਹਨਾਂ ਦੀ ਆਪਾਂ ਬੜੀ ਤਫਸੀਲ ਚ ਉਦੋਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨਾਲ MOU ਸਾਈਨ ਹੋ ਗਿਆ ਸੀ ਰੇਲ ਵਿਭਾਗ ਦਾ। ਉਹਦੇ ਵਿੱਚ ਐਡਵਾਂਸ ਬੁਕਿੰਗ ਐਡਵਾਂਸ ਅਦਾਇਗੀ ਹੋ ਗਈ ਸੀ। ਉਹਦੇ ਬਾਵਜੂਦ ਰੇਲਵੇ ਨੇ ਇਹ ਕਹਿ ਕੇ ਜੀ ਸਾਡੇ ਕੋਲ ਜਿਹੜੇ ਜਨਰੇਟਰ ਵਾਲੇ ਇੰਜਣ ਨੇ ਜੀ, ਉਹਨਾਂ ਦਾ ਪ੍ਰਬੰਧ ਨਹੀਂ ਹੋ ਰਿਹਾ ਜੀ, ਸਮੇਂ ਤੇ ਰੇਲ ਗੱਡੀਆਂ ਨਹੀਂ ਮਿਲ ਸਕਦੀ, ਇਸ ਲਈ ਅਸੀਂ ਜੀ ਇਹ ਰੱਦ ਕਰਦੇ ਹਾਂ ਸਮਝੌਤਾ। ਉਹ ਸਾਰਿਆਂ ਨੂੰ ਸਮਝ ਆਇਆ ਕਿ ਰੇਲਵੇ ਨੇ ਰੱਦ ਕੀਤਾ, ਇਹ ਭਾਜਪਾ ਨੇ ਰੱਦ ਕਰਾਇਆ। ਬਿਲਕੁਲ ਜੀ, ਬਿਲਕੁਲ। ਸਭ ਨੂੰ ਸਮਝ ਆਉਂਦਾ ਸੀ ਕਿ ਭਾਜਪਾ ਨੂੰ ਇਹ ਲੱਗ ਰਿਹਾ ਕਿ ਤੀਰਥ ਯਾਤਰਾ ਨਾਂ ਤੇ ਆਮ ਆਦਮੀ ਪਾਰਟੀ ਵੋਟਾਂ ਪੱਕੀਆਂ ਕਰ ਜੂਗੀ, ਅਸੀਂ ਤਾਂ ਪਿੱਛੇ ਰਹਿ ਗਏ। ਭਾਈ ਫੇਰ ਕੀ ਹੋ ਗਿਆ? ਜੇ ਤੁਸੀਂ ਰਾਮ ਦੇ ਨਾਂ ਤੇ ਵੋਟਾਂ ਇਕੱਠੀਆਂ ਕਰ ਸਕਦੇ ਹੋ ਤਾਂ ਅਗਲੇ ਕਹਿੰਦੇ ਅਸੀਂ ਤੀਰਥ ਯਾਤਰਾ ਦੇ ਨਾਂ ਤੇ ਕਰ ਸਕਦੇ ਹਾਂ। ਸੋ ਪਰ ਕੇਂਦਰ ਸਰਕਾਰ ਨੂੰ ਇਹ ਚੁਭਿਆ ਗੱਲ, ਤੇ ਉਹਨਾਂ ਨੇ ਜੀ ਚੱਕ ਕੇ ਰੇਲ ਗੱਡੀਆਂ ਰੱਦ ਕਰਾਤੀਆਂ। ਠੀਕ ਹੈ। ਉਸ ਤੋਂ ਬਾਅਦ 2-3 ਦਿਨਾਂ ਬਾਅਦ ਹੀ ਮਾਨ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਸੀ ਜੀ, ਤੇ ਉਸ ਦਿਨ ਇਹ ਚਰਚਾ ਖੁੱਲ ਕੇ ਸਾਹਮਣੇ ਆਈ ਕਿ ਜੀ ਇਹ ਜਹਾਜ਼ ਦਾ ਐਲਾਨ ਕਰਨਗੇ ਕਿ ਆਪਾਂ ਜਹਾਜ਼ ਰਾਹੀਂ ਯਾਤਰਾ ਕਰਾਵਾਂਗੇ, ਪਰ ਉਸ ਦਿਨ ਉਹਨਾਂ ਨੇ ਉਹਦਾ ਜ਼ਿਕਰ ਹੀ ਨਹੀਂ ਕੀਤਾ। ਉਹ ਠੀਕ ਆ, ਅੱਛਾ। ਤੇ ਪਰ ਆਪਣੇ ਕੋਲ ਉਸ ਦਿਨ ਵੀ ਪੁਖਤਾ ਖਬਰ ਸੀ ਕਿ ਸਰਕਾਰ ਨੇ ਅੰਦਰ ਖਾਤੇ ਤੈਅ ਕਰ ਲਿਆ, ਜਹਾਜ਼ਾਂ ਦੀ ਬੁਕਿੰਗ ਕਰਨੀ ਸ਼ੁਰੂ ਕਰਤੀ ਹੈ ਔਰ ਇਹ ਜਹਾਜ਼ਾਂ ਰਾਹੀਂ ਯਾਤਰਾ ਕਰਾਉਣਗੇ। ਸੋ ਹੁਣ ਮਾਨ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡਣਾ ਚਾਹੁੰਦੀ ਹੈ। ਠੀਕ ਹੈ ਜੀ। ਇੱਕ ਤਾਂ ਉਹ ਲੱਗਦਾ ਕਿ ਪੰਚਾਇਤੀ, ਨਗਰ ਨਿਗਮ ਤੇ ਲੋਕ ਸਭਾ ਚੋਣਾਂ, ਇਹਨਾਂ ਸਾਰਿਆਂ ਦੇ ਹਵਾਲੇ ਨਾਲ ਆਪਾਂ ਬਜ਼ੁਰਗ ਔਰਤਾਂ ਨੂੰ, ਬਜ਼ੁਰਗ ਬੰਦਿਆਂ ਨੂੰ ਆਪਾਂ 2-4 ਜਹਾਜ਼ਾਂ ਦੇ ਝੂਟੇ ਜੇ ਪੰਜਾਬ ਚੋਂ ਕੁਝ ਨੂੰ ਦੇਤੇ ਤਾਂ ਚਰਚਾ ਹੋ ਜਾਣੀ ਆ ਕਿ ਲੈ ਭਾਈ, ਮਤਲਬ ਕਿ ਬੱਸ ਤਾਂ ਬੱਸ, ਰੇਲ ਗੱਡੀ ਤਾਂ ਰੇਲ ਗੱਡੀ, ਕਿ ਤਾਂ ਬਾਈ ਜਹਾਜ਼ ਵੀ ਚਟਾਉਂਦੇ ਨੇ ਬਾਈ, ਇਹ ਕਮਾਲ ਹੈ ਨਾ। ਸੋ ਕਈ ਵਾਰ ਇਸੇ ਪ੍ਰਭਾਵ ਚ ਲੋਕ ਆ ਜਾਂਦੇ ਨੇ, ਫਿਰ ਉਹ ਪੰਜਾਬ ਦੇ ਮਸਲੇ, ਪਿੰਡਾਂ ਦੇ ਮਸਲੇ, ਆਪਣੇ ਜਵਾਕਾਂ ਦੇ ਭਵਿੱਖ ਦੇ ਮਸਲੇ ਸਾਰੇ ਭੁੱਲ ਜਾਂਦੇ ਨੇ। ਲੱਗਦਾ ਕਿ ਮੈਨੂੰ ਐ ਕਰਾਤਾ। ਸੋ ਇਹ ਇੱਕ ਤਾਂ ਇਹਦੇ ਪਿੱਛੇ ਉਦੇਸ਼ ਹੈਗਾ। ਦੂਸਰਾ ਅਹਿਮ ਪਹਿਲੂ ਇਹਦੇ ਪਿੱਛੇ ਇਹ ਆ ਕਿ ਜਹਾਜ਼ ਕਾਂਡ ਨੇ ਮਾਨ ਸਰਕਾਰ ਦੀ ਬਦਨਾਮੀ ਖੂਬ ਕਰਾਈ ਹੋਈ ਆ। ਬੜੀ ਚਰਚਾ ਕਿ ਜੀ ਇਹ ਜਹਾਜ਼ ਨਿੱਤ ਦਿਨ ਉੱਡਦਾ ਜੀ, ਪੰਜਾਬ ਦਾ ਚੌਪਰ ਜੀ, ਕਦੇ ਕੇਜਰੀਵਾਲ ਨੂੰ ਲੈ ਜਾਂਦਾ ਜੀ, ਕਦੇ ਲਿਆਉਂਦਾ ਜੀ, ਕਦੇ ਲਾਇਆ ਆਉਂਦਾ ਜੀ, ਕਦੇ ਚੜਾਇਆ ਆਉਂਦਾ ਜੀ, ਕਦੇ ਗੁਜਰਾਤ ਜੀ, ਕਦੇ ਮੱਧ ਪ੍ਰਦੇਸ਼ ਜੀ, ਕਦੇ ਰਾਜਸਥਾਨ ਜੀ, ਕਦੇ ਗੋਆ ਜੀ, ਕਦੇ ਹਿਮਾਚਲ ਜੀ, ਜਿੱਥੇ ਵੀ ਜਾਣਾ ਜੀ ਪੰਜਾਬ ਦਾ ਜਹਾਜ਼ ਜਾਂਦਾ। ਪੰਜਾਬ ਦੇ ਮੁੱਖ ਮੰਤਰੀ ਨਾਲ ਜਾਂਦੇ। 40-40 ਲੱਖ ਇੱਕ ਦਿਨ ਦੇ, 2 ਦਿਨ ਦੇ ਗੇੜਿਆਂ ਦਾ ਪੈਂਦਾ ਜੀ। ਪੰਜਾਬ ਦਾ ਖਜ਼ਾਨੇ ਨੂੰ ਖੋਰਾ ਲੱਗਦਾ ਜੀ। ਇਹਦੇ ਨਾਲ ਆਮ ਆਦਮੀ ਪਾਰਟੀ ਦੀ, ਪੰਜਾਬ ਸਰਕਾਰ ਦੀ, ਮਾਨ ਸਰਕਾਰ ਦੀ ਖੂਬ ਬਦਨਾਮੀ ਹੋ ਰਹੀ ਹੈ। ਇਹ ਤੱਥ RTI ਰਾਹੀਂ ਸਾਹਮਣੇ ਆ ਚੁੱਕੇ ਨੇ। ਤੇ ਪਰ ਕੁਝ ਤੱਥਾਂ ਨੂੰ ਆਮ ਆਦਮੀ ਪਾਰਟੀ ਲੁਕਾਉਂਦੀ ਰਹੀ ਹੈ। ਜਦੋਂ ਪੁੱਛਿਆ ਜਾਂਦਾ ਸੀ ਕਿ ਕਿੰਨੇ ਸਮੇਂ ਲਈ ਜਹਾਜ਼ ਉੜਿਆ, ਕਿੱਥੇ ਲਈ ਉੜਿਆ, ਕਿਹਨੂੰ ਲੈ ਕੇ ਉੜਿਆ, ਤਾਂ ਜਾਣਕਾਰੀ ਦੇਣੋਂ ਭੱਜ ਜਾਂਦੇ ਸੀ। ਸੋ ਹੁਣ ਜਦੋਂ ਇਹ ਬਜ਼ੁਰਗਾਂ ਨੂੰ ਤੀਰਥ ਯਾਤਰਾ ਦੇ ਨਾਮ ਦੇ ਉੱਤੇ ਜਹਾਜ਼ੀ ਝੂਟੇ ਮਿਲ ਜਾਣਗੇ, ਫਿਰ ਉਹਦੀ ਕਾਟ ਮਿਲ ਜੂਗੀ। ਮਾਨ ਸਾਹਿਬ ਦੇ ਤਰੀਕੇ ਚ ਮਾਸਟਰ ਦਾ ਮੁੰਡਾ ਹੀ ਥੋੜਾ ਉਹ ਜਹਾਜ਼ ਚੜਦਾ, ਸਾਡੇ ਪਿੰਡ ਵਾਲਾ ਤਾਇਆ ਵੀ ਚੜਦਾ, ਉਹ ਬੰਤਾ ਸਿਉ ਵੀ ਜਾਂਦਾ, ਉਹ ਸੰਤਾ ਸਿਉ ਵੀ ਜਾਂਦਾ। ਫਿਰ ਉਹਨਾਂ ਨੇ ਇਸ ਤਰੀਕੇ ਨਾਲ ਕਹਾਣੀਆਂ ਸੁਣਾਉਣੀ ਸ਼ੁਰੂ ਕਰ ਦੇਣੀਆਂ। ਮੈਂ ਇੱਕ ਦਿਨ ਗਿਆ ਇੱਕ ਸਮਾਗਮ ਚ, ਬੇਬੇ ਨੇ ਮੇਰੀ ਬਾਂਹ ਫੜ ਲਈ, ਕਹਿੰਦੀ ਪੁੱਤ ਮੈਂ ਤਾਂ ਰੋਡਵੇਜ਼ ਦੀ ਬੱਸ ਤੋਂ ਬਿਨਾਂ ਕੋਈ ਹੋਰ ਗੱਡੀ ਚ ਨਹੀਂ ਚੜੀ ਸੀ, ਤੈਂ ਤਾਂ ਮੈਨੂੰ ਜਹਾਜ਼ ਚਟਾਤਾ। ਮਤਲਬ ਏਦਾਂ ਦੇ ਕਿੱਸੇ ਸੁਣਨ ਨੂੰ ਮਿਲਣਗੇ ਤੁਹਾਨੂੰ। ਸੋ ਕਿਤੇ ਨਾ ਕਿਤੇ ਕਾਟ ਹੈ ਪੰਜਾਬ ਸਰਕਾਰ ਦੀ ਕਿ ਜਿਹੜਾ ਸਾਡੇ ਤੇ ਦਾਗ ਲੱਗਦਾ ਹੈ। ਅਸੀਂ ਹਰ ਥਾਂ ਦੇ ਲਈ ਚੋਪਰ ਉਡਾਉਂਦੇ ਹਾਂ, ਜਿੱਥੇ 20 ਮਿੰਟ ਦਾ ਰਸਤਾ ਉੱਥੇ ਵੀ ਅਸੀਂ ਜਹਾਜ਼ ਲੈ ਕੇ ਜਾਂਦੇ ਹਾਂ। ਆਦਮਪੁਰ ਤੋਂ ਹੁਸ਼ਿਆਰਪੁਰ ਤੱਕ ਵੀ ਅਸੀਂ ਪੰਜਾਬ ਦਾ ਜਹਾਜ਼ ਉਡਾਉਂਦੇ ਹਾਂ, 20-20 ਮਿੰਟ ਦੇ ਸਫ਼ਰ ਲਈ, 20-20 ਕਿਲੋਮੀਟਰ ਦੇ ਸਫ਼ਰ ਦੇ ਲਈ ਵੀ। ਉਹ ਬਦਨਾਮੀ ਨੂੰ ਲੁਕਾਉਣ ਦੇ ਲਈ ਵੀ ਇਹ ਤੀਰਥ ਯਾਤਰਾ ਦੇ ਵਿੱਚ ਜਹਾਜ਼ਾਂ ਦੀ ਵਰਤੋਂ ਸਹਾਈ ਹੋਏਗੀ। ਸੋ ਇਸ ਲਈ 2 ਤਰੀਕੇ ਨੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਯਾਤਰਾ ਕਰਾਵੇ ਜੀ, ਕੋਈ ਮਸਲਾ ਨਹੀਂ। ਪਰ ਅਦਾਲਤ ਨੇ ਪੁੱਛਿਆ ਕਿ ਭਾਈ ਕੀ ਪੰਜਾਬ 'ਚ ਬੇਰੁਜ਼ਗਾਰੀ ਦਾ ਮਸਲਾ ਹੱਲ ਹੋ ਗਿਆ? ਇਹ ਪੈਸਾ ਉੱਥੇ ਕਿਉਂ ਨਹੀਂ ਵਰਤ ਲਿਆ ਪਹਿਲਾਂ? ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਪਰਿਵਾਰਾਂ ਨੂੰ ਪੈਰਾਸੀਨ ਕਿਉਂ ਨਹੀਂ ਕੀਤਾ ਕਿ ਉਹ ਆਪ ਆਪਣੇ ਬਜ਼ੁਰਗਾਂ ਨੂੰ ਯਾਤਰਾ ਕਰਾ ਲੈਣ ਆਰਥਿਕ ਤੌਰ ਤੇ ਮੌਜੂਦ? ਉਹਦਾ ਜਵਾਬ ਨਹੀਂ ਜੀ, ਅਸੀਂ ਵੱਖਰਾ ਬਜਟ ਰੱਖਿਆ ਜੀ, ਇਹ ਅਸੀਂ ਕਿਸੇ ਯੋਜਨਾ ਚੋਂ ਨਹੀਂ ਕੱਢਿਆ। ਭਾਈ ਵੱਖਰਾ ਬਜਟ ਪੰਜਾਬ ਦੇ ਟੈਕਸ ਦਾ ਹੀ ਬਜਟ ਹੈ। ਆਪ ਆਪਣੀ ਯਾਤਰਾ ਆਪੇ ਕਰ ਰਹੇ, ਪਰ ਤੁਸੀਂ ਆਪਣੇ ਨਾਮ ਤੇ ਕਿਉਂ ਖੱਟਣ ਨੂੰ ਫਿਰਦੇ ਹੋ? ਬਿਲਕੁਲ ਸਹੀ ਹੈ। ਸੋ ਇਸ ਯਾਤਰਾ ਦੇ ਨਾਂ ਦੇ ਉੱਤੇ ਲਾਹਾ ਕਿਸੇ ਸਮੇਂ ਅਕਾਲੀਆਂ ਨੇ ਵੀ ਲੈਣਾ ਚਾਹਿਆ ਸੀ। ਉਹਨਾਂ ਨੇ ਵੀ ਤੀਰਥ ਯਾਤਰਾ ਸ਼ੁਰੂ ਕੀਤੀ ਸੀ, ਦਿੱਲੀ 'ਚ ਕੇਜਰੀਵਾਲ ਨੇ ਵੀ ਕੀਤੀ ਆ। ਇੱਥੋਂ ਤੱਕ ਕਿ ਕੇਂਦਰ ਸਰਕਾਰ ਵੀ ਹੁਣ
2024 ਦੇ ਹਵਾਲੇ ਨਾਲ ਆਪਣੇ ਬਜਟ 'ਚ ਇਹੀ ਤਜਵੀਜ਼ ਲਿਆਉਣ ਬਾਰੇ ਸੋਚ ਰਹੀ ਹੈ। ਉਹ ਅੱਛਾ। ਜੀ।